ਹੁਣ ਵੀ ਕਿਆ ਦਿਲ ਕਰਦਾ ਹੈ ਕਿ ਮੈਂ ਇੱਕ ਵਾਰੀ ਫਿਰ ਆਪਣਾ ਪਿੰਡ ਆਪਣਾ ਜਨਮ ਪੌ ਥਾਂ ਵੇਖਾਂ? ਦਿਲ ਕਿੰਨਾ ਨਹੀਂ ਕਰਦਾ, ਜਿਹੜਾ ਜਿੰਨੀ ਪੈਦਾਇਸ਼ ਜਿੱਥੋਂ ਦੀ ਹੋਵੇ ਉਹਦਾ ਦਿਲ ਜ਼ਰੂਰ ਕਰਦਾ ਵੀ ਮੈਂ ਉਹ ਜਗ੍ਹਾ ਦੇਖਾਂ ਜਿੱਥੇ ਪੈਦਾਇਸ਼ ਮੇਰੀ ਹੋਈ, ਜਿਹੜੇ ਪਿੰਡ ਜਗ੍ਹਾ। ਤੇ ਕਿਸੇ ਨੂੰ ਕੋਈ ਸਲਾਮ ਦੁਆ, ਕਿਸੇ ਨੂੰ ਕੋਈ ਸੁਨੇਹਾ ਦੇਣਾ ਹੋਵੇ? ਪਿੰਡ ਦੇ ਜਿੰਨੇ ਵੀ ਨੇ ਨਾ, ਜਿੰਨੇ ਵੀ ਸਿੱਖ ਸਾਹਿਬਾਨ ਨੇ, ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਦੂਸਰੇ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਮਜ਼ਹਬ ਦੇ ਮੁਤਾਬਕ ਮੇਰਾ ਸਲਾਮ। ਸਾਡੇ ਪਿੰਡ ਦੇ ਸਾਹਮਣੇ ਤਾਂ ਹੈਗਾ ਸੀ ਜੀ ਥਾਣਾ ਪਿੰਡ ਜੀ, ਡਾਂਸ ਸਟੇਸ਼ਨ ਸੀ ਜੀ ਨਾਲ ਹੀ, ਇਵੇਂ ਨਾਲ ਬਰੌਡ ਸੀ, ਭੇਵਾ ਸਾਡਾ ਸਿਟੀ ਸੀ। ਉਹ ਹੌਲੀ ਪਲੇਸ ਹੈ ਕਿਉਂਕਿ ਹਿੰਦੂ ਮਜ਼ਹਬ ਦੇ ਵਿੱਚ ਗੰਗਾ ਜਮਨਾ ਸਰਸਵਤੀ ਦਾ ਜਿਹੜਾ ਹੈ ਨਾ ਆਖਰੀ ਜਿਹੜਾ ਤੁਹਾਡਾ ਹੁੰਦਾ ਉਹ ਸਰਸਵਤੀ ਹੌਲੀ ਸਿਟੀ ਜਿਹੜਾ ਹੈ ਉਹ ਭੇਵਾ, ਉਹ ਸਾਡਾ ਸ਼ਹਿਰ ਸੀ ਉਸ ਟਾਈਮ ਵੀ ਥਾਣਾ ਸੀ ਸਾਡਾ। ਤੇ ਖੁਸ਼ਕਿਸਮਤੀ ਹੈ ਕਿ ਸਾਡੇ ਦੋਵੇਂ ਪਲੇਸਿਸ ਜਿਹੜਾ ਸਾਡਾ ਡਿਸਟ੍ਰਿਕਟ ਕੁਰੂਕਸ਼ੇਤਰ ਹੈ ਜਿਹੜਾ ਉਹ ਵੀ ਹੌਲੀ ਪਲੇਸ ਹੈ। ਜਨਮ ਮੇਰਾ ਇੰਡੀਆ ਦਾ ਹੈ, ਗੁਮਥਲਾ ਗੜੂ ਸਾਡਾ ਪਿੰਡ ਸੀ। ਗੁਮਥਲਾ ਗੜੂ? ਹਾਂਜੀ, ਜ਼ਿਲ੍ਹਾ ਕਰਨਾਲ ਸੀ। ਮੇਰੇ ਵਾਲਦ ਸਾਹਿਬ ਦਾ ਤੇ ਸਰਦਾਰ ਸੇਵਾ ਸਿੰਘ ਦਾ ਬਹੁਤ ਜ਼ਿਆਦਾ ਪਿਆਰ ਸੀ। ਅੱਛਾ। ਉਹ ਜਦੋਂ ਆਉਂਦੇ ਸਨ ਬਹੁਤ ਦਿਨ ਇੱਥੇ ਰਹਿੰਦੇ ਸਨ ਪਿੰਡ ਸਾਡੇ ਕੋਲ। ਗੱਲਬਾਤ ਹੋ ਰਹੀ ਸੀ ਕਿ ਤੁਹਾਡੇ ਵੱਡਿਆਂ ਨੇ ਕੋਈ ਉਹਨਾਂ ਦੀ ਸੁਲਾਹ ਵੀ ਕਰਾਈ ਸੀ? ਇਹ ਉਹਨਾਂ ਦੇ ਆਪਸ ਦੇ ਵਿੱਚ ਇੱਕ ਮਰਡਰ ਹੋ ਗਿਆ ਸੀ। ਅੱਛਾ। ਉਹਦੇ 'ਚ ਫਿਰ ਅੱਬਾ ਜੀ ਨੂੰ ਉਹਨਾਂ ਨੇ ਸਰਦਾਰ ਸੇਵਾ ਸਿੰਘ ਨੇ ਬੁਲਾਇਆ ਸੀ ਉੱਥੇ, ਤੇ ਉਹ ਫਿਰ ਉਹਨਾਂ ਦੇ ਘਰ ਗਏ ਸਨ ਵੀ ਤੁਸੀਂ ਮਿਹਰਬਾਨੀ ਕਰੋ ਤੇ ਇਸ ਮਾਮਲੇ ਨੂੰ ਇੱਥੇ ਛੱਡ ਦਿਓ, ਜੋ ਹੋ ਗਿਆ ਉਹ ਬਿਲਕੁਲ ਗਲਤ ਹੋਇਆ ਤੇ ਉਹਨਾਂ ਕੋਲ ਮਾਫੀ ਮੰਗਾਣੇ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਮਾਫੀ ਦੇ ਦੇਣੀ। ਅੱਲਾ ਦਾ ਸ਼ੁਕਰ ਹੈ ਕਿ ਉਸ ਤੋਂ ਬਾਅਦ ਉਹਨਾਂ ਦੇ ਨਾਲ ਆਪਸ ਦੇ ਵਿੱਚ ਕੋਈ ਝਗੜਾ ਕਦੀ ਹੋਇਆ ਹੀ ਨਹੀਂ। मैं चाचे दस्तूर ਨੂੰ ਮੇਰੇ ਦਾਦਾ ਜੀ ਵੀ ਲੱਗਦੇ ਨੇ, ਮੇਰੇ ਚਾਚਾ ਵੀ ਲੱਗਦੇ ਮੇਰੇ, उनकी गल बड़ी मोहब्बत आ। सारे जितने मेरी बात सुन लगते हैं सारे ने मेरे करनी था सत श्री अकाल और मेरे करनी था नमस्कार। और इंशाल्लाह ताला जल्दी थारे दौरान लग रहे हैं बाबा जी स्पीकर साहब भी, और मैं भी इंशाल्लाह ताला जितनी जल्दी हो सके थारे के लाकर दोबारा मिलेंगे। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਦੇ ਵੰਡ ਨੂੰ ਲੈ ਕੇ ਅਸੀਂ ਆਪ ਜੀ ਦੇ ਰੂਬਰੂ ਹੁੰਦੇ ਰਹਿੰਦੇ ਹਾਂ। ਔਰ ਅੱਜ ਦੀ ਕਹਾਣੀ ਵੀ ਕੁਝ ਅਜਿਹੀ ਹੈ, ਲੇਕਿਨ ਮੇਰੇ ਨਾਲ ਜੋ ਸ਼ਖਸੀਅਤ ਬੈਠੇ ਨੇ ਕਿਸੇ ਤਾਰਫ ਦੇ ਮੁਹਤਾਜ ਨਹੀਂ ਨੇ। ਔਰ ਇਸ ਪ੍ਰੋਗਰਾਮਾਂ ਰਾਹੀਂ ਅਸੀਂ ਵੈਸੇ ਵੀ ਤੁਹਾਨੂੰ ਪੰਜਾਬ ਦੀਆਂ ਖੂਬਸੂਰਤ ਸ਼ਖਸੀਅਤਾਂ ਨਾਲ ਮਿਲਵਾਉਂਦੇ ਰਹਿੰਦੇ ਹਾਂ। ਮੇਰੇ ਨਾਲ ਜੋ ਸ਼ਖਸ ਮੌਜੂਦ ਨੇ ਇਹਨਾਂ ਦਾ ਨਾਮ ਹੈ ਰਾਣਾ ਮੁਹੰਮਦ ਇਕਬਾਲ ਜੀ, ਔਰ ਸਾਡੇ ਵੱਡਿਆਂ ਦੀਆਂ ਵੀ ਇਹਨਾਂ ਨਾਲ ਬਹੁਤ ਸਾਰੀਆਂ ਯਾਦਾਂ ਵਾਬਸਤਾ ਨੇ, ਜਿਹੜੇ ਵੀ ਨਨਕਾਣਾ ਸਾਹਿਬ 'ਚ ਸਿੱਖ ਰਹਿੰਦੇ ਨੇ। ਵਕਤਨ ਫਵਕਤਨ ਇਹਨਾਂ ਨੇ ਆਪਣੇ ਦੌਰ ਦੇ ਵਿੱਚ ਕਾਫੀ ਉਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਵੀ ਕੀਤੀ ਹੈ। ਸੋ ਅੱਜ ਅਸੀਂ ਇਹਨਾਂ ਕੋਲ ਜਾਣਾਂਗੇ ਪੁਰਾਣੇ ਵਸੇਬ ਬਾਰੇ, ਪੁਰਾਣੇ 47 ਤੋਂ ਪਹਿਲੇ ਅਨਵੰਡੇ ਪੰਜਾਬ ਬਾਰੇ। ਸੋ ਆਓ ਸ਼ੁਰੂ ਕਰਦੇ ਹਾਂ ਜੀ। ਕੀ ਹਾਲ ਚਾਲ ਜੀ ਤੁਹਾਡਾ? ਠੀਕ ਠਾਕ ਹੋ? ਮੈਂ ਠੀਕ ਹਾਂ, ਅੱਲਾ ਦਾ ਕਰਮ ਹੈ। ਰਾਣਾ ਸਾਹਿਬ ਜੀ, ਸਭ ਤੋਂ ਪਹਿਲੇ ਅਗਰ ਤੁਸੀਂ ਆਪਣੇ ਵਾਲਿਦ ਮੁਹਤਰਮ ਦਾ ਨਾਮ ਦੱਸ ਦਿਓ ਤੇ ਜਿਹੜੇ ਸਾਡੇ ਵੇਖਣ ਵਾਲੇ ਪਰਲੇ ਪਾਸੇ ਦੇ ਲੋਕ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ। ਜੀ, ਮੇਰੇ ਵਾਲਿਦ ਸਾਹਿਬ ਦਾ ਇਸਮੇ ਗ੍ਰਾਮੀ ਰਾਣਾ ਫੂਲ ਮੁਹੰਮਦ ਖਾਂ, ਜਿਨ੍ਹਾਂ ਦੇ ਨਾਂ ਤੇ ਭਾਈ ਫੇਰੂ ਹੁਣ ਸ਼ਹਿਰ ਵਸਦਾ ਹੈ, ਜਿਨ੍ਹਾਂ ਦੇ ਨਾਂ ਤੇ ਫੂਲ ਨਗਰ ਹੈ। ਜੀ ਜੀ। ਤੇ ਤੁਹਾਡੇ ਦਾਦਾ ਜੀ ਦਾ ਨਾਮ? ਕੁਰਬਾਨ ਅਲੀ ਖਾਂ। ਕੁਰਬਾਨ ਅਲੀ ਖਾਂ। ਰਾਣਾ ਕੁਰਬਾਨ ਅਲੀ ਖਾਂ। ਅੱਛਾ, ਤੁਹਾਡਾ ਜਨਮ ਕਿੱਥੇ ਹੋਇਆ? ਤੁਸੀਂ ਪੈਦਾ ਕਿੱਥੇ ਹੋਏ ਹੋ? ਜਨਮ ਮੇਰਾ ਇੰਡੀਆ ਦਾ ਹੈ, ਗੁਮਥਲਾ ਗੜੂ ਸਾਡਾ ਪਿੰਡ ਸੀ। ਗੁਮਥਲਾ ਗੜੂ? ਹਾਂਜੀ, ਜ਼ਿਲ੍ਹਾ ਕਰਨਾਲ ਸੀ। ਲੇਕਿਨ ਮੈਂ ਉਦੋਂ ਕੋਈ 2, 2.5, 3 ਸਾਲ ਦਾ ਹੀ ਹੋਵਾਂਗਾ ਜਦੋਂ ਛੋਟੇ ਸੀਗੇ। ਪਾਕਿਸਤਾਨ ਬਣਿਆ। ਮੋਢੇ ਤੇ ਚੁੱਕ ਲੈਂਦੇ ਸੀ ਮੈਨੂੰ ਤਾਂ, ਕਿਤੇ ਬਾਬਾ ਚਾਚਾ ਇੱਕ ਸਾਡਾ ਹੈਗਾ ਸੀ, ਤੇ ਇਹ ਨਹੀਂ ਪਤਾ ਵੀ ਕਿੱਧਰ ਜਾ ਰਿਹਾ। ਉਹ ਕਹਿੰਦਾ ਜਿੰਦਾਬਾਦ, ਮੈਂ ਕਹਿੰਦਾ ਜਿੰਦਾ, ਅੱਗੋਂ ਆਬਾਦ ਦਾ ਤਾਂ ਮੈਨੂੰ ਨਹੀਂ ਸੀ ਆਉਂਦਾ। ਬਹਰਹਾਲ ਇੱਥੇ ਆ ਗਏ। ਉਸ ਤੋਂ ਬਾਅਦ ਆਪਣਾ ਕੁਛ ਅਰਸਾ ਸੀ ਇੱਥੇ ਵੀ ਰਹੇ ਹਾਂ। ਨਹੀਂ ਸੰਭੜਿਆਲ, ਮੇਰਾ ਖਿਆਲ ਸਾਲ ਕੇ 6 ਮਹੀਨੇ ਉੱਥੇ ਰਹੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਇਸ ਜਗ੍ਹਾ 'ਤੇ ਆ ਗਏ ਹਾਂ, ਫੂਲ ਨਗਰ। ਫੂਲ ਨਗਰ ਦੇ ਨਾਲ ਹੀ ਸਾਡਾ ਪਿੰਡ ਹੈ। ਉਹਦਾ ਨਾਂ ਹੁਣ, ਪਹਿਲੇ ਲੰਬੇ ਜਾਗੀਰ ਸੀ, ਹੁਣ ਉਹਦਾ ਨਾਂ ਗੁਲਜ਼ਾਰ ਜਾਗੀਰ ਹੈ। ਗੁਲਜ਼ਾਰ ਜਾਗੀਰ, ਮੇਰੇ ਚਾਚਾ ਜੀ ਦੇ ਨਾਂ 'ਤੇ। ਅੱਛਾ,
ਅੱਛਾ, ਤੁਹਾਡੇ ਕੋਲ ਪੁਰਾਣੀਆਂ ਯਾਦਾਂ ਕੁਝ ਜਿਹੜੀਆਂ ਤੁਹਾਡਾ ਗੁਮਥਲਾ ਗੜੂ ਪਿੰਡ ਦਾ ਨਾਂ ਸੀ, ਉਹਦੇ ਲਾਗੇ ਪਿੰਡਾਂ ਦਾ ਪਤਾ ਤੁਹਾਨੂੰ? ਕੋਈ ਵੱਡਿਆਂ ਕੋਲੋਂ ਸੁਣੀਆਂ? ਤੁਹਾਡੇ ਵਾਲਦ ਸਾਹਿਬ ਵੀ ਬਹੁਤ ਨਾਮੀ ਗ੍ਰਾਮੀ ਸ਼ਖਸ ਹਨ ਇਸ ਇਲਾਕੇ ਦੇ, ਤੇ ਉਹਨਾਂ ਨੇ ਜ਼ਰੂਰ ਤੁਹਾਨੂੰ ਦੱਸਿਆ ਹੋਣਾ ਕਿ ਗੁਮਥਲਾ ਗੜੂ ਦੇ ਲਾਗੇ ਪਿੰਡਾਂ ਦੇ ਕੀ ਨਾਂ ਸਨ। ਗੁਮਥਲਾ ਗੜੂ ਦੇ ਨਜ਼ਦੀਕ ਪਿੰਡ ਆਪਣਾ ਭੇਵਾ ਸਾਡੇ ਤੋਂ ਨਜ਼ਦੀਕ ਸੀ ਬਿਲਕੁਲ। ਥਾਣਾ ਵੀ ਸਾਡਾ ਭੇਵਾ ਸੀ ਉਸ ਵੇਲੇ। ਹਾਂ, ਖੇੜੀ ਸ਼ੀਸ਼ਗਰਾਂ ਸਾਡਾ ਰਕਬਾ ਵੀ ਸੀ, ਬਰੋਟ, ਔਰ ਕਾਫੀ ਪਿੰਡ ਸਨ ਇਸ ਤਰ੍ਹਾਂ। ਹੁਣ ਕਾਫੀ ਹੁਣ ਕੁਛ ਯਾਦ ਰਹਿ ਗਏ ਨੇ ਹੁਣ ਅਜੇ। ਅੱਛਾ, ਸੀਨਾ ਵਸੀਨਾ ਆਪਣੇ ਵਾਲਦ ਸਾਹਿਬ ਕੋਲ ਤੁਸੀਂ ਉਹਨਾਂ ਗੱਲਾਂ ਉਹ ਯਾਦਾਂ ਸੁਣੀਆਂ ਹੋਣੀਆਂ ਨੇ, ਉਹ ਕੀ ਕਹਿੰਦੇ ਸੀ ਕਿ ਆਪਸੀ ਵਸੇਬ ਤੁਹਾਡੇ ਪਿੰਡ ਦਾ ਕਿਹੋ ਜਿਹਾ ਸੀ? ਹਿੰਦੂ ਸਿੱਖ ਮੁਸਲਮਾਨ ਸਾਰੇ ਤੁਹਾਡੇ ਪਿੰਡ 'ਚ ਰਹਿੰਦੇ ਸੀਗੇ? ਸਿੱਖ ਸਾਡੇ ਪਿੰਡ 'ਚ ਨਹੀਂ ਸੀ ਹੈਗੇ, ਨਾਲ ਦੇ ਪਿੰਡਾਂ 'ਚ ਸਿੱਖ ਹੈਗੇ ਸੀ, ਲੇਕਿਨ ਬਹੁਤ ਥੋੜੇ ਸੀ ਉਸ ਜ਼ਮਾਨੇ 'ਚ, ਕਿਉਂਕਿ ਉਹ ਜਿਹੜਾ ਸੀ ਉਸ ਵੇਲੇ ਤਾਂ ਆਪਣਾ ਤਕਸੀਮ ਤਾਂ ਨਹੀਂ ਸੀ ਨਾ ਹੋਈ ਜੀ, ਲੇਕਿਨ ਇੱਕ ਦੂਸਰੇ ਨਾਲ ਬੜਾ ਪਿਆਰ ਮੁਹੱਬਤ ਨਾਲ ਤੇ ਔਰ ਖਾਨਦਾਨੀ ਜਿਨ੍ਹਾਂ ਨਾਲ ਵਾਸਤੇ ਸਨ, ਤਲਕ ਵਾਸਤੇ ਸਨ। ਇਹ ਨਹੀਂ ਸੀ ਹੁੰਦਾ ਵੀ ਇਹ ਕਿਹੜੀ ਬਰਾਦਰੀ ਦਾ, ਕਿਹੜਾ ਮਤਲਬ ਮੁਸਲਿਮ ਹੈ, ਨਾਨ ਮੁਸਲਿਮ ਹੈ। ਉਹ ਸਾਰੇ ਇਕੱਠੇ ਉਸ ਵੇਲੇ ਸਾਰੇ ਉਸ ਵੇਲੇ ਸਾਰੇ ਇਕੱਠੇ ਹੁੰਦੇ ਸਨ ਔਰ ਬੜੀ ਇੱਕ ਦੂਸਰੇ ਦੀ ਮੁਹੱਬਤ ਸੀ। ਅੱਛਾ, ਉੱਥੋਂ ਦੇ ਕੋਈ ਲੋਕਾਂ ਦੇ ਨਾਮ ਤੁਹਾਨੂੰ ਯਾਦ ਨੇ? ਮਤਲਬ ਸੀਨਾ ਬਸੀਨਾ ਕੋਈ ਪਿਤਾ ਜੀ ਨੇ ਤੁਹਾਡੇ ਵਾਲਦ ਸਾਹਿਬ ਨੇ ਦੱਸਿਆ ਹੋਣ, ਕੋਈ ਪਿੰਡ ਦੇ ਬਹੁਤ ਸਾਰੇ ਨਾਮ ਸਨ ਉਸ ਵੇਲੇ। ਉਹ ਜੈਲਦਾਰ ਸਨ ਆਪਣੇ ਹਲਕੇ ਦੇ, ਆਪਣਾ 13 ਸਾਲ ਦੀ ਉਮਰ ਵਿੱਚ ਉਹ ਜੈਲਦਾਰ ਬਣ ਗਏ ਸੀ ਬੱਚੇ। ਅੱਛਾ, ਤੁਹਾਡੇ ਵਾਲਦ ਸਾਹਿਬ ਜਿਹੜੇ ਨੇ ਉਹ ਕੀ ਕਹਿੰਦੇ ਸੀ ਕਿ ਜਦੋਂ ਪਿੰਡ ਤੁਸੀਂ ਉਹਨਾਂ ਨੇ ਆਪਣਾ ਪਿੰਡ ਛੱਡਿਆ, ਤੇ ਉਹ ਮਾਹੌਲ ਕਿਸ ਤਰ੍ਹਾਂ ਦਾ ਸੀ? ਹੱਸੀ ਖੁਸ਼ੀ ਛੱਡਿਆ ਜਾਂ ਫਿਰ ਮੁਸ਼ਕਲਾਂ ਸਨ? ਮੁਸ਼ਕਲਾਤ ਬੇਸ਼ੁਮਾਰ ਸਨ। ਉਹਨਾਂ ਨੇ ਜੈਲਦਾਰੀ ਤੋਂ ਵੀ ਉਦੋਂ ਅਸਤੀਫਾ ਦੇ ਦਿੱਤਾ ਸੀ। ਅੱਛਾ। ਉਸ ਤੋਂ ਬਾਅਦ ਲੱਕੜੀ ਦਾ ਕਾਰੋਬਾਰ ਇੱਥੇ ਉਹਨਾਂ ਦੇ ਇੱਕ ਮੁਨਸ਼ੀ ਹੁੰਦੇ ਸਨ, ਉਹ ਮਰ ਗਿਆ ਤੇ ਮੇਰੇ ਖਿਆਲ ਨਾਲ। ਤੇ ਉਹਨਾਂ ਨੂੰ ਜਦੋਂ ਮਤਲਬ ਉਹਨਾਂ ਦੇ ਵਾਸਤੇ ਕੋਈ ਆਰਡਰ ਬਹੁਤ ਸਖਤ ਸੀ। ਅੱਛਾ। ਤੇ ਉਹਨਾਂ ਨੂੰ ਫਿਰ ਟ੍ਰੇਨ ਤੇ ਮਾਲ ਗੱਡੀ ਹੁੰਦੀ ਸੀ, ਇਹਦੇ ਤੇ ਉਹ ਲਾਹੌਰ ਆ ਗਏ। ਇੱਕ ਦੋ ਸਾਥੀ ਉਹਨਾਂ ਦੇ ਹੋਰ ਸਨ ਤੇ ਅੱਲਾ ਨੇ ਉਹਨਾਂ ਨੂੰ ਤਾਂ ਇੱਥੇ ਪਹੁੰਚਾਤਾ ਸਾਡੇ ਤੋਂ ਪਹਿਲਾਂ। ਅੱਛਾ। ਅਸੀਂ ਫਿਰ ਗੱਡਾਂ ਤੇ ਆਏ ਹਾਂ, ਪਤਾ ਨਹੀਂ ਕਿੰਨਾ ਅਰਸਾ ਲੱਗਿਆ, ਦੱਸਦੇ ਨੇ ਕਿੰਨਾ ਕਿ ਕੋਈ 12 ਜਾਂ 14 ਦਿਨਾਂ ਦੇ ਵਿੱਚ ਅਸੀਂ ਇੱਥੇ ਆਪਣੇ ਸਾਂ। ਤੁਸੀਂ ਮਤਲਬ ਪੈਦਲ ਨਾਲ ਫਿਰ ਗੱਡਿਆਂ ਦੇ ਨਾਲ ਆਉਂਦੇ? ਗੱਡਿਆਂ ਦੇ ਨਾਲ, ਕੋਈ ਪੈਦਲ ਕੋਈ ਗੱਡਿਆਂ ਦੇ ਨਾਲ। ਮਾਈਆਂ ਜਿਹੜੀਆਂ ਸੀ ਉਹ ਗੱਡਿਆਂ 'ਚ ਵਹਿੰਦੀਆਂ ਸੀ, ਮਰਦ ਜਿਹੜੇ ਸੀ ਉਹ ਪੈਦਲ ਚੱਲਦੇ ਸਨ। ਤੁਹਾਡੇ ਵਾਲਦ ਸਾਹਿਬ, ਤੁਹਾਡੇ ਪਿਤਾ ਜੀ ਜਿਹੜੇ ਸਨ, ਉਹਨਾਂ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 13 ਸਾਲ ਦੀ ਉਮਰ ਦੇ ਵਿੱਚ ਉਹ ਬਣੇ ਜੈਲਦਾਰ, ਜਦੋਂ ਪਾਰਟੀਸ਼ਨ ਹੋਈ ਆ ਉਸ ਵੇਲੇ ਉਹ ਸਿਆਸਤ ਦੇ ਵਿੱਚ ਹੈ ਸਨ? ਹਾਂ, ਉਹ ਸਿਆਸਤ ਵਿੱਚ ਹੈ ਸਨ। ਸਿਆਸਤ ਵਿੱਚ ਕਿਉਂਕਿ ਜੈਲਦਾਰ ਸਨ ਉਹ ਸਾਰੇ ਆਪਣੇ ਏਰੀਏ ਦੇ, ਥਾਣਾ ਭੇਵਾ ਦੇ। ਤੇ ਉਹਨਾਂ ਦੇ ਮਤਲਬ ਆਉਣ ਜਾਣ ਲੋਕਾਂ ਨਾਲ ਬਹੁਤ ਜ਼ਿਆਦਾ ਸੀ, ਉਹਨਾਂ ਦਾ ਵਾਸਤਾ ਬਹੁਤ ਜ਼ਿਆਦਾ ਸੀ। ਔਰ ਸਾਡੇ ਪਿੰਡ 'ਚ ਮੇਰਾ ਖਿਆਲ 100 ਬੰਦੂਕ ਸੀ। ਅੱਛਾ। ਉਸ ਜ਼ਮਾਨੇ 'ਚ ਜਿਹੜੇ ਦੱਸਦੇ ਨੇ ਸਾਨੂੰ ਵੱਡੇ। ਤੇ ਇੱਧਰ ਵੈਸੇ ਕਿਸੇ ਨੇ ਸਾਡੇ ਪਿੰਡ ਦੇ ਜਿਹੜੇ ਬੰਦੇ ਨੇ ਸਾਰੇ ਸਹੀ ਸਲਾਮਤ ਆਏ ਨੇ ਅੱਲਾ ਦੇ ਫਜ਼ਲ ਕਰਨ। ਕੋਈ ਉਹਨਾਂ ਨਾਲ ਕਿਸੇ ਨੇ ਮਤਲਬ ਨਾ ਕਿਸੇ ਨੇ ਹਿੰਮਤ ਕੀਤੀ, ਨਾ ਕਿਸੇ ਨੇ ਲੜਾਈ ਦੀ ਕੋਸ਼ਿਸ਼ ਕੀਤੀ। ਤੁਹਾਡੇ ਕੋਲ ਉੱਥੇ ਕਿੰਨੀ ਕੁ ਜ਼ਮੀਨ ਸੀਗੀ ਤੁਹਾਡੇ ਪਿੰਡ ਗੁਮਟਾਲੇ 'ਚ? ਉਹ ਗੁਮਥਲੇ 'ਚ ਸਾਡੀ ਜ਼ਮੀਨ ਮੇਰਾ ਖਿਆਲ ਸਭ ਤੋਂ ਜ਼ਿਆਦਾ ਸਾਡੀ ਜ਼ਮੀਨ ਸੀ। ਹਾਂ, ਤਕਰੀਬਨ 13 ਕਿ 14 ਮੁਰੱਬੇ ਉਸ ਵੇਲੇ ਜ਼ਮੀਨ ਸੀ। ਇੰਨੀ ਉਦੋਂ ਆਬਾਦ ਸੀ। ਬਾਕੀ ਜਿਹੜਾ ਜੰਗਲਾਤ ਉੱਥੇ ਬਹੁਤ ਜ਼ਿਆਦਾ ਸੀ ਹੈਗਾ, ਤਾਂ ਉਹ ਵੀ ਸਾਡੇ ਹਿੱਸੇ ਸੀ, ਲੇਕਿਨ ਉਹ ਬਾਅਦ ਵਿੱਚ ਜਿਹੜਾ ਆਬਾਦ ਹੋਇਆ। ਕਦੀ ਵੈਸੇ ਦਿਲ ਕੀਤਾ ਕਿ ਮੈਂ ਇੱਕ ਵਾਰੀ ਉੱਥੇ ਆਪਣੇ ਪਿੰਡ ਹੋ ਆਵਾਂ? ਮੈਂ 2 ਵਾਰ 3 ਵਾਰੀ ਗਿਆ ਆਪਣੇ ਪਿੰਡ। ਅੱਛਾ, ਕੀ ਬਾਤ ਹੈ। ਸਰਦਾਰ ਸੇਵਾ ਸਿੰਘ ਸਾਹਿਬ ਦੀ ਸਾਰੀ ਔਲਾਦ ਉੱਥੇ ਹੈ। ਅੱਛਾ, ਜਾਣਦੇ ਹੋ ਉਹਨਾਂ ਨੂੰ? ਹਾਂ। ਕਿਹਨੂੰ ਜਾਣਦੇ ਹੋ ਉੱਥੇ ਪਿੰਡ ਆਪਣੇ? ਹੁਣ ਸਰਦਾਰ ਸੇਵਾ ਸਿੰਘ ਦੇ ਜਿੰਨੇ ਵੀ ਖਾਨਦਾਨ ਦੇ ਬੰਦੇ ਨੇ ਉਹ ਸਾਰੇ ਮੇਰੇ ਵਾਕਫ ਨੇ। ਕੀ ਬਾਤ ਹੈ। ਲਾਡੀ ਮੇਰਾ ਬਿਲਕੁਲ ਇਸ ਤਰ੍ਹਾਂ ਜਿਵੇਂ ਭਾਈ ਹੁੰਦਾ। ਇਸ ਤੋਂ ਵੱਡਾ ਜਿਹੜਾ ਸੀ ਉਹ ਅੱਲਾ ਨੂੰ ਪਿਆਰਾ ਹੋ ਗਿਆ। ਉਹ ਵੀ ਮੇਰੇ ਨਾਲ ਮਤਲਬ ਬੜਾ ਪਿਆਰ ਸੀ ਉਹਨਾਂ ਦਾ।
ਕੀ ਨਾਮ ਸੀ ਜੀ? ਚਾਚਾ ਖੁਸ਼ਵੰਤ ਸਾਡਾ ਚਾਚਾ ਸੀ। ਅੱਛਾ। ਅਸੀਂ ਉਹਨੂੰ ਚਾਚਾ ਕਹਿੰਦੇ, ਸਾਬਾ ਜੀ ਦਾ ਉਹ ਭਾਈ ਸੀ ਸੇਵਾ ਸਿੰਘ ਸਾਹਿਬ, ਤੇ ਉਹਨਾਂ ਦਾ ਛੋਟਾ ਭਾਈ ਸੀ। 4 ਮਹੀਨੇ ਰਹਿ ਗਏ ਨੇ ਸਾਡੇ। ਅੱਛਾ, ਉਹ ਦੱਸ ਰਹੇ ਸੀ ਕੋਈ ਗੱਲਬਾਤ ਹੋ ਰਹੀ ਸੀ ਕਿ ਤੁਹਾਡੇ ਵੱਡਿਆਂ ਨੇ ਕੋਈ ਉਹਨਾਂ ਦੀ ਸੁਲ੍ਹਾ ਵੀ ਕਰਾਈ ਸੀ। ਇਹ ਗੱਲ ਮੈਂ ਤੁਹਾਡੇ ਕੋਲ ਇਸ ਕਰਕੇ ਪੁੱਛ ਰਿਹਾ ਕਿ ਚਲੋ ਸਾਡੇ ਕੋਲ ਯਾਦ ਦਹਾਨੀ ਰਹਿ ਜਾਏਗੀ। ਇਹ ਉਹਨਾਂ ਦੇ ਆਪਸ ਦੇ ਵਿੱਚ ਇੱਕ ਮਰਡਰ ਹੋ ਗਿਆ ਸੀ। ਅੱਛਾ। ਉਹਦੇ 'ਚ ਫਿਰ ਅੱਬਾ ਜੀ ਨੂੰ ਉਹਨਾਂ ਨੇ ਸਰਦਾਰ ਸੇਵਾ ਸਿੰਘ ਨੇ ਬੁਲਾਇਆ ਸੀ ਉੱਥੇ, ਤੇ ਉਹ ਫਿਰ ਉਹਨਾਂ ਦੇ ਘਰ ਗਏ ਸਨ ਵੀ ਤੁਸੀਂ ਮਿਹਰਬਾਨੀ ਕਰੋ ਤੇ ਇਸ ਮਾਮਲੇ ਨੂੰ ਇੱਥੇ ਛੱਡ ਦਿਓ, ਜੋ ਹੋ ਗਿਆ ਉਹ ਬਿਲਕੁਲ ਗਲਤ ਹੋਇਆ ਤੇ ਉਹਨਾਂ ਕੋਲ ਮਾਫੀ ਮੰਗਾਣੇ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਮਾਫੀ ਦੇ ਦੇਣੀ। ਅੱਲਾ ਦਾ ਸ਼ੁਕਰ ਹੈ ਕਿ ਉਸ ਤੋਂ ਬਾਅਦ ਉਹਨਾਂ ਦੇ ਨਾਲ ਆਪਸ ਦੇ ਵਿੱਚ ਕੋਈ ਝਗੜਾ ਕਦੀ ਹੋਇਆ ਹੀ ਨਹੀਂ। ਅੱਛਾ, ਉਹ ਬੜੀ ਖੂਬਸੂਰਤ ਕਹਾਣੀ ਦੱਸਦੇ ਨੇ ਕਿ ਉਹ ਕਤਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਾ ਕੇ ਸੁਲ੍ਹਾ ਕਰਾਈ। ਔਰ ਬਹੁਤ ਵੱਡੀ ਗੱਲ ਹੈ ਕਿ ਦੂਸਰੇ ਦੇਸ਼ ਤੋਂ, ਜਿਹਨੂੰ ਅਮੂਮਨ ਆਪਸ ਦੇ ਵਿੱਚ ਇੱਧਰ ਵਾਲੇ ਸਮਝਦੇ ਨੇ ਕਿ ਉਹ ਸਾਡੇ ਦੁਸ਼ਮਣ ਨੇ, ਉੱਧਰ ਵਾਲੇ ਸਮਝਦੇ ਨੇ ਕਿ ਉਹ ਸਾਡੇ ਦੁਸ਼ਮਣ ਨੇ, ਇਹਦੇ ਬਾਵਜੂਦ ਤੁਹਾਡੇ ਵੱਡਿਆਂ ਨੇ ਜਾ ਕੇ ਸੁਲ੍ਹਾ ਕਰਾਈ। ਮੇਰੇ ਵਾਲਦ ਸਾਹਿਬ ਦਾ ਤੇ ਸਰਦਾਰ ਸੇਵਾ ਸਿੰਘ ਦਾ ਬਹੁਤ ਜ਼ਿਆਦਾ ਪਿਆਰ ਸੀ। ਅੱਛਾ। ਉਹ ਜਦੋਂ ਆਉਂਦੇ ਸਨ ਬਹੁਤ ਦਿਨ ਇੱਥੇ ਰਹਿੰਦੇ ਸਨ ਪਿੰਡ ਸਾਡੇ ਕੋਲ। ਉਦੋਂ ਤਾਂ ਨਾ ਕਿਤੇ ਲਾਈਟ ਸੀ ਤੇ ਪੱਖਾ ਹੀ ਚੱਲਦਾ ਸੀ, ਉਹ ਦੂਸਰਾ ਹੀ ਹੱਥ ਵਾਲਾ ਪੱਖਾ ਹੁੰਦਾ ਸੀ। ਹੁਣ ਤੇ ਅੱਲਾ ਦਾ ਸ਼ੁਕਰ ਹੈ ਕਿ ਹਰ ਪਾਸੇ ਸਾਡੇ ਪਾਕਿਸਤਾਨ ਦੇ ਵਿੱਚ ਹਰ ਜਗ੍ਹਾ ਤੇ ਤਕਰੀਬਨ ਲਾਈਟ ਹੈਗੀ। ਉਸ ਜ਼ਮਾਨੇ 'ਚ ਲਾਈਟ ਬੜੀ 64 'ਚ ਆਈ ਸਾਡੇ ਲਾਈਟ, ਉਸ ਤੋਂ ਪਹਿਲਾਂ 1964 'ਚ, ਉਸ ਤੋਂ ਪਹਿਲਾਂ ਤੇ ਨਹੀਂ ਸੀ ਇਹ ਚੀਜ਼ਾਂ। ਲੇਕਿਨ ਅਲਹਮਦੁਲਿਲਾ ਕਿ ਹੁਣ ਸਾਰੇ ਪਿੰਡ, ਕੋਈ ਮੇਰੇ ਹਲਕੇ 'ਚ ਕੋਈ ਪਿੰਡ ਐਸਾ ਨਹੀਂ ਜਿੱਥੇ ਸੜਕ ਨਾ ਜਾਂਦੀ ਹੋਵੇ, ਕੋਈ ਪਿੰਡ ਅੱਲਾ ਦਾ ਸ਼ੁਕਰ ਐਸਾ ਨਹੀਂ ਜਿੱਥੇ ਸਕੂਲ ਨਾ ਹੋਵੇ। ਅੱਲਾ ਦਾ ਕਰਮ ਹੈ। ਮੇਰੇ ਆਪਣੇ ਹੁਣ ਪਿੰਡ 'ਚ ਅੱਬਾ ਜੀ ਨੇ ਪਹਿਲਾਂ ਬੱਚਿਆਂ ਦਾ ਜਿਹੜਾ ਉਹ ਕਾਲਜ ਬਣਵਾਇਆ, ਇੰਟਰ ਕਾਲਜ, ਉਸ ਤੋਂ ਬਾਅਦ ਉਹਨਾਂ ਡਿਗਰੀ ਹੋ ਗਿਆ ਤੇ ਬੱਚਿਆਂ ਦਾ ਵੀ ਇਸੇ ਤਰ੍ਹਾਂ। ਪਹਿਲੇ ਤਾਂ ਬੜਾ ਮੁਸ਼ਕਲ ਸੀ, ਅਸੀਂ ਲਾਹੌਰ ਪੜ੍ਹੇ ਹੋਏ ਸੀ ਤੇ ਜਦੋਂ ਅਸੀਂ ਜਾਂਦੇ ਸਾਂ ਸਕੂਲ 3 ਮੀਲ ਸਾਡੇ ਪਿੰਡ ਤੋਂ ਸਕੂਲ ਸੀ, ਪੈਦਲ ਜਾਂਦੇ ਸਾਂ ਤੇ ਪੈਦਲ ਆਉਂਦੇ ਸਾਂ। ਤੁਸੀਂ ਕਿੰਨੀ ਵਾਰੀ MPA ਔਰ MNA ਕਿੰਨੀ ਵਾਰੀ ਰਹਿ ਚੁੱਕੇ ਹੋ? ਮੇਰਾ ਖਿਆਲ ਹੁਣ ਮੈਨੂੰ 7ਵੀਂ ਵਾਰ ਹੈ। 7ਵੀਂ ਵਾਰ ਹੈ ਤੁਹਾਡਾ? ਠੀਕ ਹੈ। ਇੱਕ ਵਾਰੀ ਮੈਂ ਰਿਹਾ ਉਹ ਆਪਣਾ ਪੰਜਾਬ ਕੌਂਸਲ ਦਾ ਮੈਂਬਰ, ਉਦੋਂ ਜ਼ਿਆਉਲ ਹਕ ਸਾਹਿਬ ਦੀ ਹਕੂਮਤ ਦੇ ਵਿੱਚ ਮੈਂ ਵਾਈਸ ਚੇਅਰਮੈਨ ਜ਼ਿਲ੍ਹਾ ਕੌਂਸਲ ਸਾਂ ਉਸ ਜ਼ਮਾਨੇ 'ਚ। ਤੇ ਫਿਰ ਮੈਂ 10 ਸਾਲ ਤੁਸੀਂ ਸਪੀਕਰ ਰਹੇ ਹੋ? ਹਾਂ, ਸਪੀਕਰ ਵੀ ਰਿਹਾ ਮੈਂ 10 ਸਾਲ, 10.5 ਸਾਲ। ਅੱਛਾ, ਅੱਲਾਹ ਤਾਲਾ ਨੇ, ਰੱਬ ਸੋਹਣੇ ਨੇ ਤੁਹਾਨੂੰ ਬਹੁਤ ਅੱਛਾ, ਬਹੁਤ ਆਲਾ ਮਕਾਮ ਅਤਾ ਕੀਤਾ ਹੋਇਆ ਵਾ। ਤੁਸੀਂ ਪੰਜਾਬ ਦੇ ਅਗਰ ਸਿਆਸਤਦਾਨਾਂ ਦੀ ਗੱਲ ਕਰੀਏ ਤੇ ਉਹਨਾਂ ਵਿੱਚ ਸਰਕਡਵੇਂ ਨਾਂ ਹੈ ਤੁਹਾਡਾ, ਤੇ 2 ਵਾਰੀ ਤੁਸੀਂ ਇੰਡੀਆ 2-3 ਵਾਰੀ ਹੋ ਆਏ ਹੋ। ਹੋਰ ਵੀ ਰੱਬ ਦੀ ਬਹੁਤ ਮਿਹਰਬਾਨੀ ਹੈ ਤੁਹਾਡੇ ਤੇ। ਹੁਣ ਵੀ ਕਿਆ ਦਿਲ ਕਰਦਾ ਹੈ ਕਿ ਮੈਂ ਇੱਕ ਵਾਰੀ ਫਿਰ ਆਪਣਾ ਪਿੰਡ, ਆਪਣਾ ਜਨਮ ਪੌ ਥਾਂ ਵੇਖਾਂ? ਦਿਲ ਕਿੰਨਾ ਨਹੀਂ ਕਰਦਾ, ਜਿਹੜਾ ਜਿੰਨੀ ਪੈਦਾਇਸ਼ ਜਿੱਥੋਂ ਦੀ ਹੋਵੇ ਉਹਦਾ ਦਿਲ ਜ਼ਰੂਰ ਕਰਦਾ ਵੀ ਮੈਂ ਉਹ ਜਗ੍ਹਾ ਦੇਖਾਂ ਜਿੱਥੇ ਪੈਦਾਇਸ਼ ਮੇਰੀ ਹੋਈ, ਜਿਹੜੇ ਜਗ੍ਹਾ 'ਤੇ। ਕੀ ਬਾਤ ਹੈ, ਕੀ ਬਾਤ। ਤੇ ਵੈਸੇ ਅਗਰ ਵੀਡੀਓ ਰਾਹੀਂ, ਕਿਉਂਕਿ ਅਸੀਂ ਤੁਹਾਡੀ ਵੀਡੀਓ ਤੁਹਾਡੇ ਪਿੰਡ ਤੱਕ ਪਹੁੰਚਾ ਦੇਣੀ ਹੈ, ਤੇ ਕਿਸੇ ਨੂੰ ਕੋਈ ਸਲਾਮ ਦੁਆ, ਕਿਸੇ ਨੂੰ ਕੋਈ ਸੁਨੇਹਾ ਦੇਣਾ ਹੋਵੇ? ਪਿੰਡ ਦੇ ਜਿੰਨੇ ਵੀ ਨੇ ਨਾ, ਜਿੰਨੇ ਵੀ ਸਿੱਖ ਸਾਹਿਬਾਨ ਨੇ, ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਦੂਸਰੇ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਮਜ਼ਹਬ ਦੇ ਮੁਤਾਬਕ ਮੇਰਾ ਸਲਾਮ। ਵਾਹ ਜੀ ਵਾਹ, ਕੀ ਬਾਤ ਹੈ। ਹਾਂ, DP ਦਸਤੂਰ ਸਾਹਿਬ ਮੇਰੇ ਬੜੇ ਮੋਹਸਨ ਨੇ ਵੀ, ਚਾਚੇ ਦੇ ਬਰਾਬਰ ਨੇ ਉਹ ਵੀ। ਅੱਛਾ। ਦਸਤੂਰ ਸਾਹਿਬ ਐਡਵੋਕੇਟ ਨੇ ਉੱਥੇ ਆਪਣਾ ਭੇਵੇ ਤੇ ਪ੍ਰੈਕਟਿਸ ਕਰਦੇ ਨੇ, ਉਹਨਾਂ ਦੇ ਨਾਲ ਗੱਲਬਾਤ ਮੇਰੀ ਹੁੰਦੀ ਰਹਿੰਦੀ ਹੈ। ਉਹਨਾਂ ਨੂੰ ਵੀ ਤੁਹਾਡਾ ਸਲਾਮ? ਉਹਨਾਂ ਨੂੰ ਸਾਰਿਆਂ ਨੂੰ ਸਲਾਮ। ਅੱਛਾ, ਇੱਕ ਬੜੀ ਗੱਲ, ਅਹਿਮ ਗੱਲ ਹੈ ਕਿ ਅਮੂਮਨ ਹੁਣ ਮੈਂ ਰੀਸੈਂਟਲੀ ਇੰਡੀਆ ਤੋਂ ਹੋ ਕੇ ਆਇਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ, ਖਾਸ ਕਰਕੇ ਪੰਜਾਬੀਆਂ ਨੂੰ ਇਹ ਲੱਗਦਾ ਹੈ ਕਿ ਜੀ ਹੁਣ ਹਕੂਮਤ ਬਦਲੀ ਗਈ ਹੈ ਤੇ ਹੁਣ ਦੂਸਰੀ ਹਕੂਮਤ ਆ ਗਈ ਹੈ, ਗੌਰਮੈਂਟ ਦੂਸਰੀ ਆ ਗਈ ਹੈ, ਤੇ ਕਿਆ ਹੁਣ ਜਿਹੜੀ ਸਿੱਖਾਂ ਵਾਸਤੇ ਇੱਕ ਪਿਆਰ ਮੁਹੱਬਤ ਸੀਗਾ ਪਹਿਲੇ ਗੌਰਮੈਂਟ ਨੇ, ਕਰਤਾਰਪੁਰ ਸਾਹਿਬ ਕਰਕੇ ਜੋ ਬਣਿਆ ਸੀਗਾ, ਵੈਸੇ ਤਾਂ ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ ਦਾ ਇਲਾਕਾ ਵੀ ਉੱਥੇ ਦਾ ਹੀ ਹੈ ਇੰਡੀਆ ਦਾ, ਕਿਆ ਹੁਣ ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਹੋਰ ਬਿਹਤਰੀ ਆਏਗੀ? ਇਹ ਪਿਆਰ ਮੁਹੱਬਤ ਇੰਝ ਹੀ ਹੋਣਾ ਚਾਹੀਦਾ ਹੈ, ਜਾਂ ਫਿਰ ਜਿਹੜੀਆਂ ਪਿਛਲੀਆਂ ਤਲਖ ਜਿਹੜੀਆਂ ਆਪਸੀ ਯਾਦਾਂ ਨੇ? ਜਿੱਥੋਂ ਤੱਕ ਤੇ ਪੜੋਸ ਦਾ ਤਲਕ ਹੈ ਨਾ, ਪੜੋਸੀ ਜਿਹੜਾ ਵੀ ਹੋਵੇ ਉਹਦਾ ਇੰਝ ਹੀ ਹੁੰਦਾ ਜਿਵੇਂ ਉਹ ਇੱਕ ਦੂਸਰੇ ਦਾ ਘਰ ਦਾ ਸਾਥੀ ਹੁੰਦਾ ਹੈ। ਅੱਛਾ, ਮਾਲਕ ਕਰੇ ਤੁਸੀਂ ਫਿਰ ਇੱਕ ਵਾਰੀ ਸਪੀਕਰ ਬਣੋ ਤੇ ਜਿਹੜੇ ਤੁਹਾਡੇ ਵਰਗੇ ਲੋਕ ਨੇ, ਇਹ ਫੀਲਿੰਗ ਤੁਸੀਂ ਜ਼ਿਆਦਾ ਫੀਲ ਕਰ ਸਕਦੇ ਹੋ ਕਿ ਜਿਹੜੇ 47 ਦੇ ਵਿੱਚ ਇੱਧਰ ਲੋਕ ਪੈਦਾ ਹੋਏ ਨੇ, ਇੱਥੋਂ ਲੋਕ ਉਜੜੇ ਨੇ ਤੇ ਉੱਧਰ ਵੀ ਜਿੱਦਾਂ ਤੁਹਾਡੇ ਵਰਗੇ ਲੋਕ ਨੇ, ਕਿਆ ਤੁਸੀਂ ਕੋਈ ਗੱਲਬਾਤ ਇਸ ਤਰ੍ਹਾਂ ਚਲਾਓਗੇ ਦੋਵਾਂ ਦੇਸ਼ਾਂ ਦੇ ਵਿੱਚ ਕਿ ਇਹਨਾਂ ਲੋਕਾਂ ਨੂੰ, ਇਹਨਾਂ ਲੋਕਾਂ ਦੇ ਜਨਮ ਸਥਾਨ ਵੇਖਣ ਲਈ, ਆਉਣ ਜਾਣ ਲਈ ਕੋਈ ਆਸਾਨੀ ਪੈਦਾ ਹੋ ਸਕੇ? ਯਕੀਨਨ ਪਹਿਲੇ ਇਸੇ ਤਰ੍ਹਾਂ ਹੈ ਸੀ ਆਉਣ ਜਾਣ ਦੀ ਆਸਾਨੀ, ਲੇਕਿਨ ਹੁਣ ਕੁਛ ਅਰਸੇ ਤੋਂ ਥੋੜ੍ਹੀ ਜਿਹੀ ਇਹਦੇ ਵਿੱਚ ਕੋਈ ਕਮੀ ਆਈ ਹੈ। ਲੇਕਿਨ ਅਸੀਂ ਤਾਂ ਕਰਤਾਰਪੁਰ ਸ਼ਰੀਫ ਵੀ
ਤੁਹਾਡਾ ਤੁਸੀਂ ਜੋ ਕੁਛ ਉਹਨੂੰ ਕਹਿੰਦੇ ਨੇ ਜੀ ਜੀ। ਤੇ ਸਾਡੇ ਵਾਸਤੇ ਉਹ ਕਾਬਲੇ ਇਤਰਾਮ ਹੈ ਜਗ੍ਹਾ। ਅਸੀਂ ਉਹਦੀ ਮਤਲਬ ਹੈ ਜਿੰਨੀ ਵੀ ਜਗ੍ਹਾ ਸਾਡੀ ਮਸਜਿਦ ਹੈ ਉਹਦਾ ਤੁਸੀਂ ਇਤਰਾਮ ਕਰਦੇ ਹੋ ਤੇ ਜੀ ਬਿਲਕੁਲ। ਅਸੀਂ ਤੁਹਾਡੇ ਗੁਰਦੁਆਰੇ ਦਾ ਕਿਉਂ ਨਾ ਕਰਾਂਗੇ। ਬਿਲਕੁਲ। ਅਸੀਂ ਇਨਸ਼ਾਅੱਲਾ ਇਨਸਾਨ ਔਰ ਇਨਸਾਨਾਂ ਨਾਲ ਵਰਤਣਾ ਸਾਡਾ ਕੰਮ ਹੈ। ਮੈਂ ਇੱਕ ਵਾਰੀ ਫਿਰ ਤੁਹਾਨੂੰ ਆਪਣਾ ਸਵਾਲ ਰਿਵਾਈਂਡ ਕਰਨਾ ਕਿ ਤੁਹਾਡੇ ਵਰਗੇ ਲੋਕ ਜਿਹੜੇ ਬਜ਼ੁਰਗ ਲੋਕ ਨੇ, ਬਹੁਤ ਸਾਰੇ ਲੋਕ ਜਿਨ੍ਹਾਂ ਦੀ 50 ਮਤਲਬ 20 ਸਾਲ 25 ਸਾਲ ਉਸ ਵੇਲੇ ਉਮਰ ਸੀ, ਅੱਜ ਉਹ 100 ਸਾਲ ਦੇ ਕਰੀਬ ਨੇ, ਉਹ ਆਪਣੀ ਜਨਮ ਪੌ ਥਾਂ ਵੇਖਣਾ ਚਾਹੁੰਦੇ ਨੇ। ਹੁਣ ਤੁਹਾਡੀ ਗੌਰਮੈਂਟ ਆ ਗਈ, ਕਿਆ ਉਹਨਾਂ ਦੇ ਆਉਣ ਜਾਣ ਦੇ ਵਿੱਚ ਆਸਾਨੀ ਹੋਏਗੀ? ਕਿਆ ਗੌਰਮੈਂਟ ਤੁਸੀਂ ਉਹਨਾਂ ਨਾਲ ਗੱਲ ਕਰੋਗੇ? ਇਨਸ਼ਾਅੱਲਾ ਇਹਨਾਂ ਚੀਜ਼ਾਂ ਤੇ ਸੋਚੇਗੀ, ਫੈਡਰਲ ਗਵਰਨਮੈਂਟ ਨਾਲ ਗੱਲ ਕਰਾਂਗੇ। ਬਿਲਕੁਲ। ਤੇ ਕਿਉਂਕਿ ਜਿਸ ਤਰ੍ਹਾਂ ਪਹਿਲੇ ਚੱਲ ਰਿਹਾ ਸੀ ਉਸ ਤਰ੍ਹਾਂ ਇਹਨੂੰ ਚੱਲਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਯਾਦਾਂ ਜਿਹੜੀਆਂ ਨੇ ਉਹ ਇਹਦਾ ਮਕਸਦ ਕਿਸੇ ਜ਼ਾਤ ਧਰਮ ਕਿਸੇ ਮੁਲਕ ਦੇ ਖਿਲਾਫ ਜਿਹੜੀਆਂ ਨੇ ਕੋਈ ਗੱਲਬਾਤ ਨਹੀਂ ਕਰਨਾ ਹੈ, ਬਲਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਕੋਲ ਜਿਹੜਾ ਪੰਜਾਬ ਦਾ ਇੱਕ ਪਿਛੋਕੜ ਹੈ, ਪੰਜਾਬ ਦੀ ਇੱਕ ਸੱਭਿਆਚਾਰ ਤੁਹਾਡੇ ਅੰਦਰ ਹੈਗੀ ਹੈ, ਉਹ ਅਸੀਂ ਲਈਏ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਤੁਹਾਡੇ ਪਿੰਡ ਤੱਕ ਪਹੁੰਚਾ ਦਾਂਗੇ ਹੋਪਫੁਲੀ। ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਇਨ ਐਡਵਾਂਸ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਹੋਪਫੁਲੀ ਇਹਨਾਂ ਦੇ ਪਿੰਡ ਤੋਂ ਇਹਨਾਂ ਲਈ ਪਿਆਰ ਭਰਿਆ ਸੁਨੇਹਾ ਆਏਗਾ ਔਰ ਜਿਹੜੇ ਰੈਲੀਵੈਂਟ ਅਥਾਰਟੀਜ਼ ਨੇ ਉਹਨਾਂ ਅੱਗੇ ਹਮੇਸ਼ਾ ਹੀ ਇਹ ਰਿਕੁਐਸਟ ਰਹੀ ਹੈ ਕਿ ਜਿਹੜੇ ਪੁਰਾਣੇ ਇਹੋ ਜਿਹੇ ਬਜ਼ੁਰਗ ਨੇ ਤੇ ਬਲਕਿ ਉਹ ਖੁਦ ਹੀ ਹੈ ਰੈਲੀਵੈਂਟ ਅਥਾਰਟੀਜ਼ ਦੇ ਵਿੱਚ ਹੀ ਹੈ ਤੇ ਇਹਨਾਂ ਵਾਸਤੇ ਆਉਣ ਜਾਣ ਦੀ ਆਸਾਨੀ ਹੋਏਗੀ। 2 ਵਾਰੀ ਹੈ ਪੰਜਾਬ ਅਸੈਂਬਲੀ ਦੇ ਸਪੀਕਰ ਰਹਿ ਚੁੱਕੇ ਨੇ ਔਰ ਮੇਰਾ ਖਿਆਲ ਹੈ ਕਿ ਹੁਣ ਜਿਹੜੀ ਪੰਜਾਬ ਅਸੈਂਬਲੀ ਹੁਣ ਬਣੀ ਹੈ ਫਿਰ ਦੁਬਾਰਾ ਸਪੀਕਰ ਇਹੀ ਹੋਣਗੇ। ਨਹੀਂ, ਮੈਂ ਨਹੀਂ ਕਹਿ ਸਕਦਾ। ਇਹ ਤੁਸੀਂ ਕਹਿ ਰਹੇ ਮੈਂ ਨਾ, ਮੇਰੇ ਜੋ ਪਾਰਟੀ ਫੈਸਲਾ ਕਰੇਗੀ ਮੈਂ ਉਹ ਪਾਰਟੀ ਦੇ ਸਾਡੀ ਤੇ ਦੁਆ ਹੈ ਨਾ ਤੁਹਾਡੇ ਨਾਲ। ਤੁਹਾਡੀ ਦੁਆਵਾਂ ਅੱਲਾਹ ਤਾਲਾ ਕਬੂਲ ਕਰੇ। ਲਓ ਜੀ, ਰਾਣਾ ਇਕਬਾਲ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਔਰ ਉਹਨਾਂ ਦੇ ਸਾਹਿਬਜ਼ਾਦੇ ਮੇਰੇ ਨਾਲ ਮੌਜੂਦ ਨੇ। ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਕੋਲ ਜੋ ਮਾਲੂਮਾਤ ਨੇ ਉਹ ਤੇ ਹੈ ਨੇ, ਲੇਕਿਨ ਅੱਗੇ ਉਹਨਾਂ ਦੀ ਪੀੜ੍ਹੀ ਕੋਲ ਵੀ ਬਹੁਤ ਸਾਰੀਆਂ ਗੱਲਾਂ ਨੇ। ਸੋ ਆਓ ਇਹਨਾਂ ਨਾਲ ਵੀ 47 ਦੇ ਹਵਾਲੇ ਦੇ ਨਾਲ, ਵੈਸੇ ਤਾਂ ਇਹਨਾਂ ਨੇ ਆਪਣੇ ਪਿੰਡੇ ਤੇ ਨਹੀਂ ਹੰਡਾਈ ਲੇਕਿਨ ਬਹੁਤ ਕੁਝ ਗੱਲਾਂ ਇਹਨਾਂ ਨੂੰ ਪਤਾ ਹੈ, ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲੇ ਤਾਂ ਤੁਸੀਂ ਅਗਰ ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਰਾਣਾ ਸ਼ਹਿਜ਼ਾਦ ਇਕਬਾਲ ਖਾਨ ਫੂਲ ਹੈ। ਮੈਂ ਰਾਣਾ ਫੂਲ ਮੁਹੰਮਦ ਖਾਨ ਸਾਹਿਬ ਦਾ ਪੋਤਾ ਤੇ ਰਾਣਾ ਇਕਬਾਲ ਸਾਹਿਬ ਦਾ ਬੇਟਾ ਜੀ। ਠੀਕ ਹੈ ਜੀ। ਅੱਛਾ, ਇਹ ਦੱਸੋ ਕਿ 47 ਦੀਆਂ ਯਾਦਾਂ ਜਿਹੜੀਆਂ ਨੇ ਉਹ ਚੂੰਕਿ ਤੁਸੀਂ ਆਪਣੇ ਪਿੰਡੇ ਤੇ ਨਹੀਂ ਹੰਡਾਈ, 47 ਤੁਸੀਂ ਨਹੀਂ ਵੇਖੀ, ਲੇਕਿਨ ਤੁਹਾਡੇ ਤੱਕ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਆਪਣੇ ਪਿੰਡ ਦੇ ਨਾਮ, ਜਦੋਂ ਰਾਣਾ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤੇ ਤੁਸੀਂ ਪਿੱਛੋਂ ਪਿੰਡਾਂ ਦੇ ਨਾਮ ਦੱਸ ਰਹੇ ਸੀ, ਤੁਹਾਡੇ ਤੱਕ ਇਹ ਗੱਲਾਂ ਕਿਸ ਤਰ੍ਹਾਂ ਪਹੁੰਚੀਆਂ? ਮੈਂ ਬੜਾ ਛੋਟਾ ਸਾਂ ਤੇ ਮੈਂ ਜ਼ਿਆਦਾ ਮੇਰੀ ਮੁਹੱਬਤ ਮੇਰੀ ਦਾਦੀ ਮਾਂ ਨਾਲ ਸੀ। ਉਹ ਹੀ ਮੇਰੇ ਕੋਲ ਰਹਿੰਦੇ ਸਨ ਤੇ ਅਕਸਰ ਗੱਲਾਂ ਬਾਤਾਂ ਉਹਨਾਂ ਕੋਲ ਮੈਂ ਸੁਣਦਾ ਰਹਿੰਦਾ ਸਾਂ। ਤੇ ਉਹ ਸਾਰੀ ਉੱਥੋਂ ਦੀ ਇੰਡੀਆ ਦੀ, ਮੈਨੂੰ ਜਦੋਂ ਮੈਂ ਫਸਟ ਟਾਈਮ ਇੰਡੀਆ ਗਿਆ ਨਾ ਤਾਂ ਮੈਨੂੰ ਇਹ ਪਤਾ ਸੀ ਕਿ ਪਿੰਡ ਇੱਥੇ ਆ, ਇਹ ਪਿੰਡ ਇੱਥੇ ਆ, ਹਰ ਜਗ੍ਹਾ ਮੈਂ ਮਤਲਬ ਕਿ ਸਾਡਾ ਘਰ ਇੱਥੇ ਆ। ਮੇਰੇ ਨਾਲ ਮੇਰਾ ਦੋਸਤ ਬੈਠੇ ਨੇ ਅੱਛੇ ਸਾਹਿਬ, ਪੁੱਛ ਲਓ ਕਿ ਮੈਂ ਸੁਬਾਹ ਉੱਠ ਕੇ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਮੈਂ ਆਪ ਖੁਦ ਗਲੀ 'ਚ ਚੱਲ ਕੇ ਜਾ ਕੇ ਆਪਣੇ ਘਰ ਦੇ ਬਾਹਰ ਮੈਂ ਕਿਹਾ ਸਾਡਾ ਘਰ ਹੈ, ਤੇ ਉਹੀ ਘਰ ਮੈਂ ਬੰਦਿਆਂ ਕੋਲ ਪੁੱਛ ਕੇ, ਘਰ ਵਾਲੇ ਨਹੀਂ ਸੀ ਉੱਠੇ ਤੇ ਮੈਂ 6 ਵਜੇ ਆਪਣੇ ਘਰ ਦੇ ਸਾਹਮਣੇ ਖੜਾ ਸਾਂ। ਕੀ ਬਾਤ। ਅੱਛਾ, ਤੁਹਾਡਾ ਪਿੰਡ ਗੁਮਟਾਲਾ ਜਿਹੜਾ ਸੀਗਾ ਜੀ, ਗੁਮਥਲਾ ਗੜੂ ਸੌਰੀ, ਉਹਦੇ ਲਾਗੇ ਲਾਗੇ ਪਿੰਡਾਂ ਦੇ ਅਗਰ ਤੁਸੀਂ ਦੁਬਾਰਾ ਨਾਮ ਦੱਸ। ਸਾਡੇ ਪਿੰਡ ਦੇ ਸਾਹਮਣੇ ਤਾਂ ਹੈਗਾ ਸੀ ਜੀ ਥਾਣਾ ਪਿੰਡ ਜੀ, ਤੇ ਨਾਲ ਹੈਗਾ ਸੀ ਸਾਡਾ ਡਾਂਡ ਹੈਗਾ ਸੀ ਸਟੇਸ਼ਨ, ਜਿੱਥੇ ਸਾਡੇ ਮਤਲਬ ਕਿ ਵੱਡੇ ਜਿਹੜੇ ਸਫ਼ਰ ਸੂਰ ਕਰਨਾ ਹੁੰਦਾ ਸੀ ਨਾ ਉਸ ਟਾਈਮ ਟ੍ਰੇਨ ਹੀ ਹੁੰਦੀ ਸੀ, ਡਾਂਡ ਸਟੇਸ਼ਨ ਸੀ ਜੀ ਨਾਲ ਹੀ। ਇਵੇਂ ਨਾਲ ਬਰੌਡ ਸੀ ਤੇ ਇਵੇਂ ਮੁਖਤਲਿਫ ਪਿੰਡ ਜਿਹੜੇ ਨਾਲ ਜਿਹੜੇ ਸਨ ਜੀ ਜ਼ਿਆਦਾ ਮਸ਼ਹੂਰ ਆਈ ਸਨ। ਜਿਹੜੇ ਪਿੰਡ ਤੇ ਪੇਵਾ ਸਾਡਾ ਸਿਟੀ ਸੀ, ਉਹ ਹੌਲੀ ਪਲੇਸ ਹੈ ਕਿਉਂਕਿ ਹਿੰਦੂ ਮਜ਼ਹਬ ਦੇ ਵਿੱਚ ਗੰਗਾ ਜਮਨਾ ਸਰਸਵਤੀ ਦਾ ਜਿਹੜਾ ਹੈ ਨਾ ਆਖਰੀ ਜਿਹੜਾ ਤੁਹਾਡਾ ਹੁੰਦਾ ਉਹ ਸਰਸਵਤੀ ਹੌਲੀ ਸਿਟੀ ਜਿਹੜਾ ਉਹ ਪੇਵਾ, ਉਹ ਸਾਡਾ ਸ਼ਹਿਰ ਸੀ ਉਸ ਟਾਈਮ ਹੀ, ਥਾਣਾ ਸੀ ਸਾਡਾ। ਤੇ ਖੁਸ਼ਕਿਸਮਤੀ ਹੈ ਕਿ ਸਾਡੇ ਦੋਵੇਂ ਪਲੇਸਿਸ, ਜਿਹੜਾ ਸਾਡਾ ਡਿਸਟ੍ਰਿਕਟ ਕੁਰਕਸ਼ੇਤਰ ਹੈ ਜਿਹੜਾ ਉਹ ਵੀ ਹੌਲੀ ਪਲੇਸ ਹੈ ਤੇ ਸਾਡਾ ਪਿੰਡ ਜਿਹੜਾ ਪੇਵਾ ਉਹ ਵੀ ਹੌਲੀ ਪਲੇਸ ਹੈ ਜੀ। ਖੁਸ਼ਕਿਸਮਤੀ ਹੈ ਸਾਡੇ। ਅੱਛਾ, ਤੁਹਾਡੇ ਇਲਾਕੇ 'ਚ ਜਿਹੜੀ ਬੋਲੀ ਜਾਂਦੀ ਹੈ ਹਰਿਆਣਵੀ ਜਾਂ ਪੰਜਾਬੀ, ਉਹ ਪੰਜਾਬੀ ਦੀ ਇੱਕ ਕਿਸਮ ਹੈ, ਉਹ ਅੱਗੇ ਡਿਲੀਵਰ ਹੋਈ ਹੈ ਤੁਹਾਡੇ ਤੱਕ? ਮੇਰੇ ਬੱਚਿਆਂ ਦੀ ਤਾਂ ਅੱਗੇ ਹੈ ਲੇਕਿਨ ਅੱਗੇ ਨਹੀਂ ਮੈਨੂੰ ਲੱਗ ਰਿਹਾ ਕਿ ਜਾਏਗੀ। ਬੱਚੇ ਮੇਰੇ ਸਮਝ ਲੈਂਦੇ ਨੇ ਲੇਕਿਨ ਬੋਲਦੇ ਘੱਟ ਨੇ। ਲੇਕਿਨ ਮੇਰੀ ਵਾਲਦਾ, ਅਸੀਂ ਦਾਦੀ ਅੰਮਾ, ਮੇਰੀ ਫੁੱਫੋ, ਸਾਰੇ ਘਰ ਦੇ ਵਿੱਚ ਹਰਿਆਣਵੀ ਬੋਲੀ ਜਾਂਦੀ ਸੀ। ਅੱਜ ਵੀ ਅਸੀਂ ਆਪਸ 'ਚ ਜਦੋਂ ਗੱਲ ਕਰਨੇ ਆ ਤੇ ਘਰ ਦੇ ਅੰਦਰ ਹਰਿਆਣਵੀ 'ਚ ਹੀ ਗੱਲ ਕਰਨੇ। ਹੁਣ ਵੀ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਕੁਝ ਨਾਮ ਵੀ ਲੈ ਰਹੇ ਸੀ ਸਿੱਖਾਂ ਦੇ, ਜਿਨ੍ਹਾਂ ਨਾਲ ਤੁਹਾਡੀ, ਮੈਨੂੰ ਇਹ ਲੱਗ ਰਿਹਾ ਸੀ ਕਿ ਤੁਹਾਡੇ ਵੱਡ ਵਡੇਰਿਆਂ ਦੀ ਤੁਹਾਡੀ ਕਾਫੀ ਯਾਦਾਂ, ਬੜੀ ਯਾਦਾਂ ਵਸਤਾਂ ਨੇ। ਮੈਂ ਦੱਸਣਾ ਪੈਸਾ ਕਿ ਚਾਚਾ ਲਾਡੀ ਤੇ ਮਾਮਾ ਸੁੱਖਾ, ਜਿਸ ਟਾਈਮ ਅਸੀਂ ਗਏ ਸਾਨੂੰ ਪੂਰਾ ਇੰਡੀਆ ਨੇ ਫਰਾਇਆ ਤੇ ਬੜਾ ਮਜ਼ਾ, ਤੇ ਮਤਲਬ ਕਿ ਸਾਡੇ ਵਾਸਤੇ ਇੰਤਹਾਈ ਖੁਸ਼ਗਵਾਰ ਮੂਡ ਸੀ ਜਿਹੜਾ ਸੀ ਉਹ, ਜਿਹੜਾ ਮਤਲਬ ਕਿ ਬਚਪਨ 'ਚ ਮੈਂ ਸੋਚਣਾ ਸੀ ਨਾ, ਮੇਰਾ ਖੁਆਇਸ਼ ਸੀ ਕਿ ਮੈਂ ਜੈਪੁਰ ਵੇਖਾਂ। ਤੇ ਮੈਂ ਜਿਸ ਟਾਈਮ ਜੈਪੁਰ ਗਿਆ ਤੇ ਇੱਕ ਮੇਰੀ ਦਿਲੀ ਖੁਆਇਸ਼ ਪੂਰੀ ਹੋਈ ਜਦੋਂ ਮੈਂ ਪਹੁੰਚਿਆ ਉੱਥੇ, ਤੇ ਉਹਨਾਂ ਨੇ ਮੈਨੂੰ ਵਿਖਾਇਆ। ਤੇ ਮੈਂ ਉਦੋਂ ਮਿਨਿਸਟਰ ਸਾਹਿਬ ਸਨ ਆਪਣੇ ਸੁਰਿੰਦਰ, ਆਪਣਾ ਸਿੰਧੂ ਸਾਹਿਬ,
ਉਹ ਅੱਲਾ ਨੂੰ ਪਿਆਰੇ ਹੋ ਗਏ ਨੇ। ਬੜਾ ਉਹਨਾਂ ਨੇ ਪਿਆਰ ਸਾਨੂੰ ਦਿੱਤਾ, ਉਹਨਾਂ ਦੇ ਭਾਈ ਸਨ ਰਾਜੀ, ਉਹਨਾਂ ਬੜਾ ਪਿਆਰ ਦਿੱਤਾ। ਚਾਚਾ ਲਾਡੀ ਦਾ ਤਾਂ ਅਸੀਂ ਇੰਨੇ ਕੁ ਮਸ਼ਕੂਰ ਹਾਂ ਕਿ ਸਾਨੂੰ ਅਸੀਂ ਹਫਤੇ 'ਚ ਉਹਨਾਂ ਨਾਲ ਗੱਲ ਨਾ ਕਰ ਲਈਏ ਤੇ ਸਾਨੂੰ ਸਕੂਨ ਹੀ ਨਹੀਂ ਆਉਂਦਾ, ਤੇ ਉਹ ਨਾ ਕਰਨ ਸਾਨੂੰ ਸਕੂਨ ਹੀ ਨਹੀਂ ਆਉਂਦਾ। ਸਾਨੂੰ ਬਹੁਤ ਪਿਆਰ ਦਿੰਦੇ ਨੇ, ਬੜੀ ਮੁਹੱਬਤ ਦਿੰਦੇ ਨੇ। ਸ਼ਾਦੀ ਵਿਆਹ ਦੇ ਵਿੱਚ ਸਾਡੇ ਸਾਰੀ ਸ਼ਾਦੀਆਂ ਦੇ ਵਿੱਚ ਇੱਕ ਦੂਜੇ ਨਾਲ ਆਉਣਾ ਜਾਣਾ ਹੈ। ਤੇ ਮੈਂ ਕੋਈ 10-15 ਦਫਾ ਹੋ ਕੇ ਆ ਚੁੱਕਿਆ ਹਾਂ। 10-15 ਦਫਾ ਜੋ ਕਿ ਜਿਹੜੀ ਵੀ ਸ਼ਾਦੀ ਹੁੰਦੀ ਹੈ, ਹੁਣ ਕੋਈ 2 ਸਾਲ ਤੋਂ ਮੈਂ ਨਹੀਂ ਗਿਆ, ਨਹੀਂ ਤਾਂ ਮੈਂ ਤਕਰੀਬਨ ਹਰ ਸਾਲ ਸ਼ਾਦੀ ਦੇ ਵਿੱਚ ਜੇ ਕੋਈ ਨਾ ਕੋਈ ਉਹਨਾਂ ਦੀ ਸ਼ਾਦੀ ਹੁੰਦੀ ਉੱਥੇ ਚਲੇ ਜਾਂਦਾ ਸੀ, ਤਾਂ ਉਹ ਇੱਥੇ ਜੇ ਸਾਡੀ ਕੋਈ ਸ਼ਾਦੀ ਹੁੰਦੀ ਸੀ ਉਹ ਇੱਥੇ ਆ ਜਾਂਦੇ ਸਨ। ਤੇ ਮੈਂ ਐਵੇਂ ਹੀ ਸਮਝਦਾ ਕਿ ਮੇਰਾ ਆਪਣਾ ਘਰ ਹੈ ਉੱਥੇ। ਮੈਨੂੰ ਬਿਲਕੁਲ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਿਤੇ ਇੰਡੀਆ 'ਚ ਫਿਰਨਾ ਪਿਆ। ਇਵੇਂ ਲੱਗਦਾ ਪਿਆ ਜਿਵੇਂ ਮੈਂ ਅਸਲ ਆਪਣੀ ਜਗ੍ਹਾ 'ਤੇ ਪਿੰਡ ਦੇ ਵਿੱਚ ਫਿਰਨਾ ਪਿਆ ਹੈ। ਤੁਸੀਂ 10-15 ਦਫਾ ਗਏ ਹੋ, ਚਲੋ ਮੈਨੂੰ ਤੇ ਪਤਾ ਹੈ, ਆਮ ਲੋਕਾਂ ਨੂੰ ਨਹੀਂ ਪਤਾ ਹੈ। ਕਿਸ ਤਰ੍ਹਾਂ ਦਾ ਮਾਹੌਲ, ਕੀ ਡਿਫਰੈਂਟ ਹੁੰਦਾ ਦੋਵਾਂ ਪਾਸੇ? ਜਿੰਨੀ ਉਹ ਮੁਹੱਬਤ ਦਿੰਦੇ ਨੇ ਨਾ, ਅਸੀਂ ਉਹਨਾਂ ਦੇ ਅੱਧੇ ਅਸ਼ੀਰ ਵੀ ਜਿਹੜੇ ਉਹ ਵੀ ਨਹੀਂ ਦੇ ਸਕਦੇ ਜਿੰਨੀ ਸਾਡੇ ਨਾਲ ਮੁਹੱਬਤ ਕਰਦੇ ਨੇ। ਤੇ ਅਸੀਂ ਉਹਨਾਂ ਨੂੰ ਇੰਨੀ ਮੁਹੱਬਤ ਰੱਖਦੇ ਹਾਂ, ਲੇਕਿਨ ਅਸੀਂ ਉਹਨਾਂ ਦੀ ਨਕਲ ਨੂੰ ਲਾ ਲੈਂਦੇ ਹਾਂ, ਲੇਕਿਨ ਉਹਨਾਂ ਜਿੰਨੀ ਮੁਹੱਬਤ ਅਸੀਂ ਨਹੀਂ ਦੇ ਸਕਦੇ। ਇੰਨਾ ਪਿਆਰ ਖਲੂਸ ਉਹਨਾਂ ਦਾ ਆਪਸ ਵਿੱਚ ਇੰਨਾ ਹੈ ਕਿ ਤੁਸੀਂ ਸੋਚ ਨਹੀਂ ਸਕਦੇ। ਅਸੀਂ ਉਹਨਾਂ ਦੇ ਘਰਾਂ 'ਚ ਚਲੇ ਜਾਂਦੇ ਹਾਂ, ਪਰਿਵਾਰ 'ਚ ਚਲੇ ਜਾਂਦੇ ਹਾਂ, ਕਦੇ ਅਸੀਂ ਮਹਿਸੂਸ ਨਹੀਂ ਕੀਤਾ ਕਿ ਅਸੀਂ ਕਿਸੇ ਗੈਰ ਦੇ ਘਰ ਆ ਗਏ ਹਾਂ। ਅਸੀਂ ਇਵੇਂ ਮਹਿਸੂਸ ਕਰ ਰਹੇ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਫਿਰਦੇ ਪਏ ਹਾਂ। ਅੱਛਾ, ਆਪਣੀ ਬੋਲੀ ਦੇ ਵਿੱਚ ਜਿਹੜੀ ਤੁਹਾਡੀ ਹਰਿਆਣਵੀ ਬੋਲੀ ਹੈ, ਉਹਦੇ ਵਿੱਚ ਅਗਰ ਕੋਈ ਸੁਨੇਹਾ, ਕੋਈ ਸਲਾਮ ਦੁਆ ਆਪਣੇ ਪਿੰਡ ਵਾਸੀਆਂ ਨੂੰ ਦੇਣਾ ਚਾਹੋ? ਮੈਂ ਚਾਚੇ ਦਸਤੂਰ ਨੂੰ, ਮੇਰੇ ਦਾਦਾ ਜੀ ਵੀ ਲੱਗਦੇ ਨੇ, ਮੇਰੇ ਚਾਚਾ ਵੀ ਲੱਗਦੇ, ਮੇਰੇ उनके गल बड़ी मोहब्बत आ। सारे जितने मेरी बात सुन लग रहे हैं, सारे ने मेरे करनी था सत श्री अकाल और मेरे करनी था नमस्कार। और इंशाल्लाह ताला जल्दी थारे दौरान लग रहे हैं। बाबा जी स्पीकर साहब भी और मैं भी इंशाल्लाह ताला जितनी जल्दी हो सके थारे के लाकर दोबारा मिलेंगे। इंशाल्लाह ताला दुआ करो कि दोनों मुल्कों के आपस में संबंध ठीक होवा और इंशाल्लाह एक दूसरे ਨਾਲ ਮਿਲਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਲਓ ਜੀ, ਇਹ ਵੇਖੋ, ਇਹ ਉਹ ਸਾਂਝਾਂ ਨੇ, ਉਹ ਪ੍ਰੀਤਾਂ ਨੇ ਜੋ ਪੀੜ੍ਹੀ ਦਰ ਪੀੜ੍ਹੀ ਅਸੀਂ ਇਹਦੇ ਨਾਲ ਜੁੜ ਚੁੱਕੇ ਹਾਂ। ਬੇਸ਼ੱਕ ਸਾਡੇ ਕੋਲ ਹੁਣ 1% ਆਈ ਵਿਟਨੈਸ ਰਹਿ ਚੁੱਕੇ ਨੇ 47 ਦੇ, ਲੇਕਿਨ ਮਾਣ ਹੁੰਦਾ ਹੈ ਇਹਨਾਂ ਦੇ ਪੇਰੈਂਟਸ 'ਤੇ ਕਿ ਇਹਨਾਂ ਨੇ ਆਪਣੇ ਬੱਚਿਆਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਨੇ। ਮੈਂ ਉਮੀਦ ਕਰਦਾ ਹਾਂ, ਮੈਂ ਆਸ ਕਰਦਾ, ਕਿਉਂਕਿ ਜੇ ਸਿਆਸਤਦਾਨਾਂ ਦੇ ਘਰਾਂ ਦੇ ਵਿੱਚ ਇਹੋ ਜਿਹੇ ਵੀਰ ਹੋਣਗੇ ਔਰ ਉਹਨਾਂ ਨੂੰ ਆਪਣੀ ਧਰਤੀ ਨਾਲ ਪਿਆਰ ਹੋਏਗਾ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਵੇਲਾ ਜਿਹੜਾ ਹੈ ਉਹ ਪੰਜਾਬ ਦਾ ਚੰਗਾ ਹੋਏਗਾ। ਸੋ ਐਸੀ ਕਹਾਣੀਆਂ ਦਾ ਮਕਸਦ ਜਿਹੜਾ ਹੈ ਉਹ ਦੋਵਾਂ ਪੰਜਾਬਾਂ ਦੇ ਵਿੱਚ ਸਾਂਝ ਪ੍ਰੀਤ ਦਾ ਹੈ। ਹੋਪਫੁਲੀ ਇਹ ਸਾਂਝ ਪ੍ਰੀਤ ਇਸੇ ਤਰ੍ਹਾਂ ਬਹਾਲ ਹੁੰਦੀ ਰਹੇਗੀ। ਮਿਲਦੇ ਹਾਂ ਕਿਸੇ ਐਸੇ ਹੀ ਬਜ਼ੁਰਗ ਦੇ ਨਾਲ, ਕੋਈ ਐਸੀ ਹੀ ਸੋਹਣੀ ਕਹਾਣੀ ਲੈ ਕੇ। ਫਿਰ ਰੱਬ ਰੱਖਾ ਜੀ।